ਇੱਕ ਲੇਖ ਹੈ ਜੀ। ਇਹ ਲੇਖ ਅਸਲ ਵਿੱਚ ਪਿਛਲੇ ਦਿਨੀ ਕਰਤਾਰਪੁਰ ਸਾਹਿਬ ਵਿੱਚ ਇੱਕ ਕੋਰੀਡੋਰ ਖੋਲ੍ਹਣ ਦੀ ਰਸਮ ਹੋਈ ਤੇ ਇਸੇ ਗੱਲ ਤੋਂ ਮੁਤਾਸਰ ਹੋ ਕੇ ਇਹ ਮੈਂ ਲੇਖ ਲਿਖਿਆ। ਇਹਦਾ ਨਾਮ ਹੈ ਕਿ ਇੱਕ ਹੋਰ ਕੋਰੀਡੋਰ ਦੀ ਲੋੜ ਹੈ। ਟੀਵੀ ਪ੍ਰੋਡਿਊਸਰੀ ਜਵਾਨੀ ਵਿੱਚ ਮੇਰੀ ਸਾਥੀ ਬਣੀ ਸੀ ਤੇ ਫਿਰ ਮੇਰੀ ਜ਼ਾਤ ਨਾਲ ਇੰਜ ਚਿੰਬੜ ਗਈ ਜਿਵੇਂ ਇਹ ਮੇਰੇ ਵਜੂਦ ਦਾ ਹਿੱਸਾ ਹੋਵੇ। ਇਸ ਪ੍ਰੋਡਿਊਸਰੀ ਮੇਰੇ ਕੋਲੋਂ ਮੇਰੀਆਂ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਇਹਨਾਂ ਦੀ ਥਾਂ ਕੈਮਰੇ ਫਿੱਟ ਕਰ ਦਿੱਤੇ ਤੇ ਮੈਂ ਹਰ ਵੇਲੇ ਫਿਲਮਾਂ ਬਣਾਉਂਦਾ ਰਹਿਣਾ। ਇਸੇ ਤਰ੍ਹਾਂ ਦੀ ਇੱਕ ਫਿਲਮ ਮੇਰੇ ਕੋਲੋਂ ਬਣੀ ਨਹੀਂ, ਸਗੋਂ ਧੱਕੇ ਨਾਲ ਮੇਰੇ ਕੋਲੋਂ ਬਣਵਾਈ ਗਈ। ਧੱਕੇ ਨਾਲ ਇਸ ਕਰਕੇ ਜੇ ਮੇਰੇ ਤੋਂ ਵੱਖ ਮੇਰੇ ਵਰਗਾ ਕੋਈ ਹੋਰ ਵੀ ਹੁੰਦਾ ਤੇ ਉਹਨੇ ਵੀ ਇਹ ਫਿਲਮ ਬਣਾਉਣੀ ਸੀ। ਇਹ ਫਿਲਮ ਸੀ ਕਰਤਾਰਪੁਰ ਸਾਹਿਬ ਦੀ ਰਾਹਦਾਰੀ ਜਾਂ ਕੋਰੀਡੋਰ ਬਣਾਉਣ ਦਾ ਨੀਂਹ ਪੱਥਰ ਰੱਖਣ ਦੇ ਦਿਨ ਸਿੱਖਾਂ ਦੀ ਹਾਲਤ ਦੀ। ਹਰ ਬੰਦਾ ਖੁਸ਼ ਵੀ ਹੁੰਦਾ ਤੇ ਦੂਜਿਆਂ ਨੂੰ ਖੁਸ਼ ਹੋਇਆ ਵੀ ਵੇਖਦਾ, ਪਰ ਕਦੇ-ਕਦੇ ਇਹ ਖੁਸ਼ੀ ਇਤਿਹਾਸਕ ਜਾਂ ਤਾਰੀਖੀ ਵੀ ਬਣ ਜਾਂਦੀ ਹੈ ਤੇ ਇਹੋ ਜਿਹੀ ਤਾਰੀਖੀ ਤੇ ਇਤਿਹਾਸਕ ਖੁਸ਼ੀ ਉਸ ਦਿਨ ਹਰ ਸਿੱਖ ਦੇ ਚਿਹਰੇ ਉੱਤੇ ਸੱਜੀ ਸੀ ਤੇ ਵਿਰਾਗ ਨਾਲ ਇਹਨਾਂ ਦੇ ਚਿਹਰੇ ਭਖ ਰਹੇ ਸਨ। ਹਰ ਸਿੱਖ ਦੀ ਰੂਹ ਵਜੂਦ ਚੋਂ ਬਾਹਰ ਨਿਕਲ ਕੇ ਭੰਗੜਾ ਪਾਉਣਾ ਚਾਹੁੰਦੀ ਸੀ ਤੇ ਬੁੱਢੇ ਠੇਰੇ ਜਵਾਨ ਹੋ ਗਏ ਸਨ ਤੇ ਹਰ ਜਵਾਨ ਦਾ ਸੀਨਾ ਫਖਰ ਨਾਲ ਤਨ ਕੇ ਪਾਟਣ ਵਾਲਾ ਹੋ ਗਿਆ ਸੀ। 70 ਸਾਲਾਂ ਤੋਂ ਵੱਧ ਕਰੋੜਾਂ ਸਿੱਖ ਬਿਲਾ ਨਾਗਾ ਰੋਜ਼ 2 ਵਕਤ ਅਰਦਾਸ ਜਾਂ ਦੁਆ ਕਰਦੇ ਆਏ ਨੇ ਕਿ ਰੱਬਾ ਸਾਨੂੰ ਸਾਡੇ ਵਿਛੜੇ ਗੁਰਦੁਆਰਿਆਂ ਦੀ ਜ਼ਿਆਰਤ ਦਾ ਮੌਕਾ ਦੇ। ਇਹ ਦੁਆ ਛੜੇ ਵਾਘੇ ਦੇ ਦੂਜੇ ਪਾਸੇ ਰੁਕੇ ਤੇ ਡੱਕੇ ਹੋਏ ਸਿੱਖ ਨਹੀਂ ਕਰਦੇ, ਸਗੋਂ ਦੁਨੀਆ ਦੇ ਹਰ ਹਿੱਸੇ ਵਿੱਚ ਰਹਿੰਦੇ ਸਿੱਖ ਦੀ ਇਹੋ ਹੀ ਅਰਦਾਸ ਹੈ। ਹੋਰ ਤੇ ਹੋਰ ਪਾਕਿਸਤਾਨ ਰਹਿੰਦੇ ਸਿੱਖਾਂ ਦੀ ਅਰਦਾਸ ਦਾ ਵੀ ਇਹ ਹਿੱਸਾ ਹੈ। ਜੇ ਇਸ ਅਰਦਾਸ ਜਾਂ ਦੁਆ ਨੂੰ ਸਿੱਖ ਮਜ਼ਹਬ ਦੀ ਇਬਾਦਤ ਦਾ ਲਾਜ਼ਮੀ ਹਿੱਸਾ ਕਿਹਾ ਜਾਵੇ ਤੇ ਗਲਤ ਨਹੀਂ ਹੋਵੇਗਾ। ਕਈ ਮਜ਼ਹਬਾਂ ਵਿੱਚ ਇਸ ਮਜ਼ਹਬ ਦੇ ਮੰਨਣ ਵਾਲਿਆਂ ਤੇ ਆਈਆਂ ਮੁਸੀਬਤਾਂ ਨੂੰ ਯਾਦ ਕਰਕੇ ਰੋਣ ਤੇ ਵੈਣ ਕਰਨ ਦੀ ਮਜ਼ਹਬੀ ਰਸਮ ਹੈ। ਯਹੂਦੀ ਰੋਣ ਵਾਲੀ ਕੰਧ ਅੱਗੇ ਆ ਕੇ ਰੋਂਦੇ ਨੇ ਤੇ ਸ਼ੀਆ ਕਰਬਲਾ ਵਿੱਚ ਨਬੀ ਪਾਕ ਦੇ ਖਾਨਦਾਨ ਦੇ ਢਾਏ ਗਏ ਜ਼ੁਲਮਾਂ ਨੂੰ ਯਾਦ ਕਰਕੇ ਰੋਂਦੇ ਨੇ ਤੇ ਸਿੱਖਾਂ ਦੇ ਫਿਰਕੇ ਨਾਮਧਾਰੀ ਦੇ ਲੋਕ ਉਹਨਾਂ ਦੇ ਗੁਰੂ ਰਾਮ ਸਿੰਘ ਤੇ ਉਹਦੇ ਮੰਨਣ ਵਾਲਿਆਂ ਤੇ ਅੰਗਰੇਜ਼ਾਂ ਦੇ ਢਾਏ ਗਏ ਜ਼ੁਲਮਾਂ ਤੇ ਰੋਂਦੇ ਤੇ ਕੂਕਦੇ ਨੇ, ਜਿਸ ਵਜ੍ਹਾ ਤੋਂ ਇਹਨਾਂ ਨੂੰ ਕੂਕੇ ਕਿਹਾ ਜਾਂਦਾ। ਇਹੋ ਜਿਹੇ ਜ਼ੁਲਮ ਸਿੱਖਾਂ ਤੇ ਵੀ ਹੋਏ। ਇਹਨਾਂ ਦੀ ਇੱਕ ਸ਼ਕਲ ਤੇ ਔਰੰਗਜ਼ੇਬ ਦੇ ਰਾਜ ਵਿੱਚ ਇਹਨਾਂ ਤੇ ਢਾਏ ਗਏ ਜ਼ੁਲਮ ਸਨ ਤੇ ਮੇਰੇ ਖਿਆਲ ਵਿੱਚ ਸਾਰੇ ਸਿੱਖਾਂ ਦੇ ਰੋਣ ਤੇ ਵਹਿਣ ਕਰਨ ਦੀ ਦੂਜੀ ਸੂਰਤ ਉਹਨਾਂ ਦੀਆਂ ਇੰਤਹਾਈ ਮੁਕੱਦਸ ਤੇ ਪਵਿੱਤਰ ਮਜ਼ਹਬੀ ਥਾਵਾਂ ਜਿਵੇਂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੋਂ ਵਿਛੜਨ ਦਾ ਦੁੱਖ ਹੈ। ਜਿਨ੍ਹਾਂ ਸਿੱਖਾਂ ਦੇ ਤੇ ਮੁਕੱਦਰ ਚੰਗੇ ਹੋਣ ਉਹ ਪਾਕਿਸਤਾਨ ਜਾ ਕੇ ਇਹਨਾਂ ਮੁਕੱਦਰ ਥਾਵਾਂ ਦੇ ਦਰਸ਼ਨ ਕਰ ਆਉਂਦੇ ਨੇ ਤੇ ਮੱਥਾ ਟੇਕ ਆਉਂਦੇ ਨੇ। ਬਾਕੀ ਵਿਚਾਰੇ ਸਾਰੀ ਜ਼ਿੰਦਗੀ ਤਰਸਦੇ ਰਹਿੰਦੇ ਨੇ। ਪਾਕਿਸਤਾਨ ਵਿੱਚ ਵੀ ਇਹਨਾਂ ਥਾਵਾਂ ਦੇ ਦਰਸ਼ਨ ਕਰਨ ਤੇ ਕਈ ਪਾਬੰਦੀਆਂ ਹੁੰਦੀਆਂ ਨੇ।
ਕਦੇ ਉਹ ਨਨਕਾਣਾ ਸਾਹਿਬ ਜਾ ਸਕਦੇ ਨੇ, ਪਰ ਕਿਸੇ ਹੋਰ ਥਾਂ ਨਹੀਂ ਜਾ ਸਕਦੇ। ਸਿੱਖਾਂ ਲਈ ਸਭ ਤੋਂ ਮੁਸ਼ਕਲ ਕਰਤਾਰਪੁਰ ਸਾਹਿਬ ਦਾ ਦਰਸ਼ਨ ਕਰਨਾ ਰਿਹਾ ਹੈ। ਨਨਕਾਣਾ ਸਾਹਿਬ ਮਗਰੋਂ ਸਿੱਖ ਮਜ਼ਹਬ ਵਿੱਚ ਸ਼ਾਇਦ ਕਰਤਾਰਪੁਰ ਸਾਹਿਬ ਹੀ ਸਭ ਤੋਂ ਵੱਧ ਮੁਕੱਦਸ ਥਾਂ ਹੈ, ਕਿਉਂ ਜੇ ਬਾਬਾ ਗੁਰੂ ਨਾਨਕ ਜੀ ਇਸ ਥਾਂ ਤੇ ਹੀ ਸਭ ਤੋਂ ਵੱਧ ਅਰਸਾ ਰਹੇ। ਇੱਥੇ ਹੀ ਪਹਿਲੇ ਗੁਰਦੁਆਰੇ ਦੀ ਨੀਂਹ ਰੱਖੀ ਗਈ, ਇੱਥੇ ਹੀ ਬਾਬਾ ਜੀ ਨੇ ਵਫਾਤ ਪਾਈ, ਇੱਥੇ ਮੁਸਲਮਾਨਾਂ ਉਹਨਾਂ ਨੂੰ ਮੁਸਲਮਾਨ ਸਮਝ ਕੇ ਉਹਦੀ ਕਬਰ ਬਣਾਈ ਤੇ ਹਿੰਦੂਆਂ ਤੇ ਬਾਬਾ ਜੀ ਮੰਨਣ ਵਾਲਿਆਂ ਉਹਨਾਂ ਦਾ ਸੰਸਕਾਰ ਕੀਤਾ। ਹੁਣ ਕਰਤਾਰਪੁਰ ਸਾਹਿਬ ਵਾਘੇ ਰਾਹੀਂ 100 ਤੋਂ ਵੱਧ ਮੀਲ ਹੈ। ਨਾਲ ਇੱਥੇ ਜਾਣ ਲਈ ਨਾ ਰੇਲ, ਨਾ ਕੋਈ ਬੱਸ ਤੇ ਨਾ ਕੋਈ ਵੈਗਨ। ਇਸ ਤੋਂ ਵੱਖ ਸ਼ਾਇਦ ਇੱਥੇ ਆ ਕੇ ਦਰਸ਼ਨ ਕਰਨ ਲਈ ਖਾਸ ਪਰਮਿਟ ਦੀ ਵੀ ਲੋੜ ਪੈਂਦੀ ਹੋਵੇਗੀ। ਇਸ ਬਾਰੋਂ ਅਕਸਰ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਬਿਨਾਂ ਹੀ ਪਰਤ ਜਾਂਦੇ ਨੇ। ਪਰ ਇੰਝ ਹੀ ਹੈ ਜਿਵੇਂ ਮੁਸਲਮਾਨ ਮੱਕੇ ਜਾ ਕੇ ਹਜ ਕਰਨ ਦੇ ਮਗਰੋਂ ਮਦੀਨੇ ਨਾ ਜਾ ਸਕਣ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਇੱਕੋ ਹੀ ਤਰੀਕਾ ਸੀ ਕਿ ਸਿੱਖ ਹਿੰਦੁਸਤਾਨ ਵਿੱਚ ਬਾਰਡਰ ਦੇ ਦੂਜੇ ਪਾਸੇ ਖੜੋ ਕੇ 4 ਮੀਲ ਦੂਰੋਂ ਕਰਤਾਰਪੁਰ ਸਿੰਘ ਸਾਹਿਬ ਗੁਰਦੁਆਰੇ ਨੂੰ ਦੂਰਬੀਨ ਨਾਲ ਵੇਖ ਲੈਣ। ਇੱਥੇ ਫਿਰ ਮੁਸਲਮਾਨਾਂ ਦੀ ਮਿਸਾਲ ਦੇਣੀ ਪੈਂਦੀ ਕਿ ਜੇ ਮੁਸਲਮਾਨਾਂ ਨੂੰ ਮੱਕੇ ਤੇ ਮਦੀਨੇ ਤੋਂ 4 ਮੀਲ ਦੂਰ ਰੋਕ ਦਿੱਤਾ ਜਾਵੇ ਤੇ ਉਹਨਾਂ ਨੂੰ ਨਾ ਹਜ ਕਰਨ ਦਿੱਤਾ ਜਾਵੇ ਤੇ ਨਾ ਰੋਜ਼ਾ ਰਸੂਲ ਦੀ ਜ਼ਿਆਰਤ। ਹੁਣ ਜਦ ਪਾਕਿਸਤਾਨ ਦੀ ਹਕੂਮਤ ਨੇ ਸਿੱਖਾਂ ਨੂੰ 4 ਮੀਲ ਦਾ ਇਹ ਬਾਰਡਰ ਪਾਰ ਕਰਕੇ ਬਿਨਾਂ ਵੀਜ਼ੇ ਕਰਤਾਰਪੁਰ ਸਾਹਿਬ ਆ ਕੇ ਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ, ਤੇ ਇਹ ਗੱਲ ਸਿੱਖ ਇਤਿਹਾਸ ਜਾਂ ਸਿੱਖ ਤਾਰੀਖ ਵਿੱਚ ਸੁਨਹਿਰੀ ਹਰਫਾਂ ਵਿੱਚ ਲਿਖੀ ਜਾਵੇਗੀ। ਪੂਰੀ ਦੁਨੀਆ ਵਿੱਚ ਵਸਦੇ ਸਿੱਖਾਂ ਲਈ ਇਹ ਦਿਨ ਕਿਸੇ ਈਦ ਜਾਂ ਦੀਵਾਲੀ ਤੋਂ ਘੱਟ ਨਹੀਂ ਹੋਵੇਗਾ। ਮੈਂ ਜਦ ਇਹਨਾਂ ਖੁਸ਼ ਤੇ ਨਿਹਾਲ ਸਿੱਖਾਂ ਦੇ ਚਿਹਰੇ ਵੇਖ ਰਿਹਾ ਸਾਂ ਤੇ ਮੈਨੂੰ ਇਹਨਾਂ ਦੇ ਚਿਹਰਿਆਂ ਪਿੱਛੇ ਕੁਝ ਹੋਰ ਚਿਹਰੇ ਦਿਸੇ ਜੋ ਉਦਾਸ, ਅਫਸਰਦਾ ਤੇ ਮੁਰਝਾਏ ਹੋਏ ਸਨ। ਇੰਝ ਲੱਗਦਾ ਸੀ ਜਿਵੇਂ ਇਹਨਾਂ ਦੇ ਹੰਝੂ ਵਗ ਵਗ ਕੇ ਜ਼ਖਮ ਬਣ ਗਏ ਹੋਣ ਤੇ ਇਹ ਪੰਜਾਬੀ ਹਿੰਦੂ ਦੇ ਚਿਹਰੇ ਸਨ। ਇਹਨਾਂ ਚਿਹਰਿਆਂ ਵਿੱਚ ਹੀ ਇੱਕ ਚਿਹਰਾ ਕੁਲਦੀਪ ਨਈਅਰ ਦਾ ਸੀ ਜੋ ਲਾਹੌਰ ਕਰਦਾ ਮਰ ਗਿਆ। ਉਹਨੇ ਲਾਹੌਰ ਜਾ ਕੇ ਵਸਣ ਦੀ ਤਾਂਘ ਆਪਣੀ ਸਵਾਹ ਨੂੰ ਰਾਵੀ ਦਰਿਆ ਵਿੱਚ ਰਲਾ ਕੇ ਪੂਰੀ ਕੀਤੀ। ਇਹਨਾਂ ਚਿਹਰਿਆਂ ਵਿੱਚ ਹੀ ਬੁੱਢੇ ਮਲਹੋਤਰੇ ਦਾ ਚਿਹਰਾ ਸੀ ਜਿਹਨੂੰ ਮੈਂ ਦਿੱਲੀ ਵਿੱਚ ਹੀ ਮਿਲਿਆ। ਇਹ ਹੜੱਪਾ ਦਾ ਜੰਮਪਲ ਸੀ ਤੇ ਠੇਠ ਜਾਂਗਲੀ ਪੰਜਾਬੀ ਬੋਲਦਾ ਸੀ, ਜੋ ਕਹਿੰਦਾ ਸੀ ਹੜੱਪੇ ਦੀ ਹਰ ਝਾੜੀ ਮੇਰੇ ਨਾਲ ਜੰਮੀ ਪਲੀ ਤੇ ਜਵਾਨ ਹੋਈ ਤੇ ਹਾਲੇ ਵੀ ਮੇਰੇ ਨਾਲ ਖੇਡਦੀ ਤੇ ਮਸ਼ਕੜੀਆਂ ਕਰਦੀ ਹੈ। ਮੈਂ ਹਿੰਦੁਸਤਾਨੀ ਆਇਆ, ਮੈਂ ਕਿਹੜਾ ਪਈ ਰਹਿੰਦਾ। ਇਹ ਕਹਿੰਦਿਆਂ ਉਹਦੀਆਂ ਬੁੱਢੀਆਂ ਅੱਖਾਂ ਨੇ ਸਾਵਣ ਭਦਰੂ ਦੀ ਝੜੀ ਲਾਤੀ ਤੇ ਮੈਨੂੰ ਉਹ ਹਿੰਦੂ ਹੀ ਕਦੇ ਨਹੀਂ ਭੁੱਲਣਾ ਜਿਹਨੇ ਮੈਨੂੰ ਕਿਹਾ ਸਿੱਖ ਤੇ ਯਾਤਰਾ ਰਾਹੀਂ ਆਪਣੇ ਦਾਦੇ ਪੜਦਾਦੇ ਦਾ ਦੇਸ਼ ਦੇ ਹੀ ਖਾਉਂਦੇ ਨੇ, ਪਰ ਮੇਰਾ ਕੀ ਕਸੂਰ ਹੈ? ਮੈਂ ਕਿਉਂ ਨਹੀਂ ਜਾ ਸਕਦਾ? ਮੇਰੇ ਵੀ ਤੇ ਦਾਦੇ ਪੜਦਾਦੇ ਇਸੇ ਦੇਸ਼ ਵਿੱਚ ਜੰਮੇ ਪਲੇ ਸਨ। ਸਿੱਖਾਂ ਦੀਆਂ ਤੇ ਥੋੜੀਆਂ ਜਿਹੀਆਂ ਪਵਿੱਤਰ ਥਾਵਾਂ ਨੇ, ਜਿਨ੍ਹਾਂ ਦੇ ਜਾ ਕੇ ਦਰਸ਼ਨ ਕਰਦੇ ਨੇ। ਮੇਰੇ ਲਈ ਤੇ ਉਧਰ ਦਾ ਸਾਰਾ ਪੰਜਾਬ ਹੀ ਇੱਕ ਮੰਦਰ ਹੈ। ਮੇਰਾ ਰਾਮ ਤੇ ਉੱਥੇ ਜੰਮਿਆ ਸੀ। ਇੱਕ ਰਾਮ ਨਹੀਂ, ਸਗੋਂ ਸਾਰੇ ਦੇਵਤੇ ਤੇ ਦੇਵੀਆਂ ਉੱਥੋਂ ਦੇ ਹੀ ਸਨ।
ਹੜੱਪਾ ਤੇ ਮੁੰਜੋ-ਡਾਰੋ ਤੋਂ ਲੈ ਕੇ 1947 ਤੱਕ ਮੇਰੀਆਂ ਕਿਤਨੀਆਂ ਹਜ਼ਾਰ ਪੀੜ੍ਹੀਆਂ ਉਸ ਮਿੱਟੀ ਦਾ ਹਿੱਸਾ ਨੇ। 1947 ਮਗਰੋਂ ਪਾਕਿਸਤਾਨ ਵਿੱਚ ਜੰਮਣ ਵਾਲੀਆਂ ਨਸਲਾਂ ਦੇ ਦਿਮਾਗ ਵਿੱਚ ਹਿੰਦੂ ਦੀ ਜੋ ਤਸਵੀਰ ਪਾਈ ਗਈ ਹੈ, ਇਸ ਵਿੱਚ ਉਹਦੀ ਬੋਤੀ ਹੈ, ਗਲੋਂ ਨੰਗਾ, ਥੱਲੇ ਲਾਂਗੜ, ਇੱਕ ਹੱਥ ਵਿੱਚ ਪਿੱਤਲ ਦੀ ਗੜਵੀ ਤੇ ਦੂਜੇ ਹੱਥ ਵਿੱਚ ਇੱਕ ਛੁਰੀ ਹੈ, ਜੋ ਮੁਸਲਮਾਨ ਦੇ ਖੂਨ ਨਾਲ ਲਿਬੜੀ ਹੋਈ ਹੈ, ਔਰ ਰਾਮ ਰਾਮ ਕਰਦਾ ਮੰਦਰ ਵੱਲ ਜਾ ਰਿਹਾ ਹੈ। ਤੇ ਪਾਕਿਸਤਾਨ ਦੇ ਅਕਸਰ ਲੋਕ ਜਿਨ੍ਹਾਂ ਦਾ ਕਿਸੇ ਜੀਂਦੇ ਜਾਗਦੇ ਹਿੰਦੂ ਨਾਲ ਵਾਹ ਨਹੀਂ ਪਿਆ, ਉਹ ਸਮਝਦੇ ਨੇ ਕਿ ਹਿੰਦੂ ਕੋਈ ਇਨਸਾਨ ਦੀ ਸ਼ਕਲ ਨਹੀਂ, ਸਗੋਂ ਕੋਈ ਹੋਰ ਮਖਲੂਕ ਹੈ। ਇਹ ਬੁਜ਼ਦਿਲ ਤੇ ਡਰਾਕਲ ਹੈ, ਪਰ ਇਹ ਕਸ਼ਮੀਰੀਆਂ ਨੂੰ ਗਾਜਰ ਮੂਲੀ ਤਰ੍ਹਾਂ ਵੱਢ ਰਿਹਾ, ਤੇ ਹਿੰਦੁਸਤਾਨ ਵਿੱਚ ਜੋ ਵੀ ਮੁਸਲਮਾਨ ਕਤਲ ਹੁੰਦਾ ਹੈ, ਉਹਦਾ ਕਾਤਲ ਹਮੇਸ਼ਾ ਹਿੰਦੂ ਹੁੰਦਾ ਹੈ। ਮੈਂ ਅਕਸਰ ਸੋਚਦਾ ਹੁੰਦਾ, ਇਹ ਉਹ ਹਿੰਦੂ ਸੀ ਜੋ ਹੜੱਪਾ ਤੇ ਮੁੰਜੋ-ਡਾਰੋ ਦੀਆਂ ਤਹਿਜ਼ੀਬਾਂ ਦਾ ਵਾਰਸ ਸੀ। ਕੀ ਇਹ ਸਾਰੀ ਤਾਰੀਖ ਵਿੱਚ ਮੁਸਲਮਾਨ ਦਾ ਖੂਨ ਹੀ ਪੀਂਦਾ ਰਿਹਾ? ਤੇ ਫਿਰ ਨਵੇਂ ਲਾਹੌਰ ਦਾ ਬਾਪੂ ਜਾਂ ਪਿਓ ਗੰਗਾ ਰਾਮ ਕੌਣ ਸੀ, ਜੋ ਕਰੋੜਾਂ ਇਨਸਾਨਾਂ ਦਾ ਮੋਹਸਨ ਸੀ? ਉਹਨੇ ਤੇ ਕਦੇ ਨਹੀਂ ਸੀ ਉਹਨੇ ਤੇ ਕਦੇ ਵੀ ਹਿੰਦੂ ਮੁਸਲਮਾਨ ਸਿੱਖ ਈਸਾਈ ਦੀਆਂ ਵੰਡਾਂ ਪਾਈਆਂ। ਉਸਨੇ ਤੇ ਕਦੀ ਨਹੀਂ ਸੀ ਕਿਹਾ ਕਿ ਉਹਦੇ ਹਸਪਤਾਲ ਵਿੱਚ ਮੁਸਲਮਾਨ ਦਾ ਦਾਖਲਾ ਮਨ੍ਹਾ ਹੈ। ਉਸ ਤੇ ਪੁੰਨ ਦਾ ਲੰਗਰ ਤੇ ਹਾਲੇ ਵੀ ਚੱਲ ਰਿਹਾ ਹੈ। ਫਿਰ ਕੋਈ ਇਕੱਲਾ ਗੰਗਾ ਰਾਮ ਤੇ ਨਹੀਂ ਸੀ, ਥਾਂ ਥਾਂ ਤੇ ਗੰਗਾ ਰਾਮ ਸਨ। ਹੜੱਪਾ ਤੇ ਮੁੰਜੋ-ਡਾਰੋ ਤੋਂ ਲੈ ਕੇ 1947 ਤੱਕ ਖਬਰੇ ਕਿਤਨੇ ਕਰੋੜਾਂ ਗੰਗਾ ਰਾਮ ਹੋਏ ਹੋਣਗੇ। ਮੇਰੇ ਖਿਆਲ ਵਿੱਚ 1947 ਦੀ ਵੰਡ ਦਾ ਸਭ ਤੋਂ ਵੱਡਾ ਮਜ਼ਲੂਮ ਪੰਜਾਬੀ ਹਿੰਦੂ ਹੈਗਾ। ਇਹ ਸ਼ਾਹ ਤੋਂ ਖਾਕਸ਼ਾਹ ਹੋ ਗਿਆ। ਇਹ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਛੱਡ ਕੇ 3 ਕੱਪੜਿਆਂ ਵਿੱਚ ਘਰੋਂ ਬੇਘਰ ਹੋ ਗਿਆ। ਤੇ ਇਹ 1947 ਦੇ ਕਤਲੋ ਗਾਰਤ ਕਰਨ ਦੇ ਕਮਲ ਪੁਣੇ ਦਾ ਹਿੱਸਾ ਨਹੀਂ ਸੀ, ਪਰ ਖੁਦ ਕਤਲੋ ਗਾਰਤ ਦਾ ਨਿਸ਼ਾਨਾ ਬਣਿਆ। ਲੁੱਟ-ਪੁੱਟ ਕੇ ਹਿੰਦੁਸਤਾਨ ਪਹੁੰਚਿਆ ਤੇ ਅੱਗੋਂ ਕੋਈ ਉਦਰੀਆਂ ਬਾਹਾਂ ਉਹਨੂੰ ਗਲ ਲਾਉਣ ਨੂੰ ਮੌਜੂਦ ਨਹੀਂ ਸਨ। ਮਕਾਮੀ ਹਿੰਦੂ ਉਹਨੂੰ ਭਰਾ ਨਹੀਂ, ਸਗੋਂ ਸ਼ਰੀਕ ਸਮਝਿਆ। ਸਾਰੀ ਪੰਜਾਬੀ ਕੌਮ ਨੂੰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਣ ਤੇ ਲੱਖ ਲੱਖ ਵਧਾਈਆਂ। ਪਰ ਸਿਰਫ ਇੱਕੋ ਕੋਰੀਡੋਰ ਕਿਉਂ? ਪੰਜਾਬੀ ਹਿੰਦੂ ਲਈ ਕੋਰੀਡੋਰ ਕਿਉਂ ਨਹੀਂ ਹੈ? ਰਾਮ ਦੇ ਪੁੱਤਰ ਲਾਹ ਦਾ ਵਸਾਇਆ ਹੋਇਆ ਸ਼ਹਿਰ ਲਾਹੌਰ ਵੀ ਹਿੰਦੂ ਦਾ ਮੰਦਰ ਹੈ। ਇਸ ਤੋਂ ਵੱਖ ਅੱਜ ਵੀ ਪਾਕਿਸਤਾਨੀ ਪੰਜਾਬ ਵਿੱਚ ਸੈਂਕੜੇ ਤੇ ਹਜ਼ਾਰਾਂ ਮੰਦਰ ਨੇ, ਜਿਨ੍ਹਾਂ ਵਿੱਚ ਖਬਰੇ ਕਿੰਨੇ ਮੰਦਰ ਤਾਰੀਖੀ ਤੇ ਮਹਾ ਪਵਿੱਤਰ ਤੇ ਪਾਕ ਨੇ। ਇਹਨਾਂ ਮੰਦਰਾਂ ਦੇ ਦਰਸ਼ਨ ਲਈ ਹਿੰਦੂ ਲਈ ਕੋਰੀਡੋਰ ਕਿਉਂ ਨਹੀਂ ਹੈ? ਹਿੰਦੂ ਲਈ, ਪੰਜਾਬੀ ਹਿੰਦੂ ਲਈ ਕੋਰੀਡੋਰ ਕਿਉਂ ਨਹੀਂ ਹੈ?